अस्सलाम वालेकुम जी। ਲੱਖਾਂ ਦਰੂਦ ਨਬੀਏ ਪਾਕ ਤੇ ਉਹਨਾਂ ਦੀ ਆਲ ਦੇ ਉੱਤੇ। ਸੋਸ਼ਲ ਮੀਡੀਆ ਤੇ ਕੁਝ ਪਾਪਾ ਦੇ ਪਰੇ ਪਰੀਆਂ ਬਣ ਗਏ ਨੇ, ਐਂਜਲਾਂ ਬਣ ਗਏ ਨੇ, ਲਾਡੀਆਂ ਬਣ ਗਏ ਨੇ, ਬਿੱਲੀਆਂ ਬਣ ਗਏ ਨੇ, ਕੁੱਤੀਆਂ ਬਣ ਗਏ ਨੇ। ਕੁਝ ਮੇਰੇ ਵੀਰ ਸਮਝਦਾਰ ਸਿਆਣੇ ਬਿਆਨੇ ਵਿਆਹੇ ਵਰੇ ਬਾਲ ਬੱਚੜਦਾਰ ਜਦੋਂ ਸੋਸ਼ਲ ਮੀਡੀਆ ਯੂਜ਼ ਕਰਦੇ ਹੁੰਦੇ ਨੇ ਨਾ ਤੇ ਉਹ ਵੇਂਦੇ ਨੇ ਕਿ ਆਈਡੀ ਕਿਸੇ ਕੁੜੀ ਦੀ ਏ, ਉਸੇ ਵੇਲੇ ਫਰੈਂਡ ਰਿਕੁਐਸਟ ਘੱਲਣਗੇ। ਉਹ ਜਦੋਂ ਐਕਸੈਪਟ ਹੋ ਜਾਵੇ ਫਿਰ ਭੱਜ ਕੇ ਛਾਲ ਮਾਰ ਕੇ ਜਾਣਗੇ सीधा इनबॉक्स च। अस्सलाम वालेकुम, कैसी हैं, क्या हाल है, कहाँ से हैं, आपकी एज क्या है, आप मैरिड हैं कि अनमैरिड हैं। ਉਹ ਇਹਨੇ ਰਿਪਲਾਈ ਦੇਣ ਨਾਲੋਂ ਮੁੰਡਾ ਹੁੰਦਾ ਅੱਗੇ, ਉਹ ਇਹ ਹੀ ਸਮਝਦਾ ਕਿ ਮੈਂ ਇਹਨੂੰ ਹਕੀਕਤ ਦੱਸ ਛੜਾਂ। ਉਹ ਫਿਰ ਦੱਸਦਾ ਕਿ ਮੈਂ ਭਾ ਸ਼ਕੂਰ ਹਾਂ। ਫਿਰ ਬਿਜ਼ਤ ਹੋ ਕੇ ਬਲਾਕ ਕਰਕੇ ਤੇ ਦਸਤੀ ਪਿਛਾਂ ਨੱਸਣਗੇ। ਇੰਜ ਨੱਸਦੇ ਨੇ ਪਿਛਾਂ ਕਿ ਜਿਵੇਂ ਕੋਈ ਮਾੜਾ ਜ਼ਿਮੀਂਦਾਰ ਸੀ ਨਾ, ਕੋਈ 1.5-2 ਕਿੱਲਿਆਂ ਵਾਲਾ, ਉਹਨੇ ਆਪਣੇ ਕਿੱਲੇ 'ਚ ਜਾਲ ਲਾਇਆ ਤੇ ਬਟੇਰਿਆਂ ਦਾ ਪੂਰਾ ਕੋਈ ਡਾਰ ਆ ਕੇ ਬੈਠਾ ਤੇ ਉਹਨੇ ਫੜ ਲਿਆ। ਉਹ ਜਦੋਂ ਉਹਨੇ ਕਾਬੂ ਕਰ ਲੈਣਾ ਤੇ ਉਹ ਜ਼ਿਮੀਂਦਾਰ ਨਿੱਕਾ ਜਿਹਾ ਸੀ, ਉਹਨੂੰ ਇਹ ਲੱਗਾ ਕਿ ਯਾਰ ਮੈਂ ਤੇ ਮਾੜਾ ਬੰਦਾ ਵਾਂ, ਮੇਰੇ ਕੋਲ ਤੇ ਇਹਨਾਂ ਦਾ ਮਸਾਲਾ ਵੀ ਨਹੀਂ ਪੂਰਾ ਹੋਣਾ, ਮੈਂ ਕਿੱਥੇ ਸਾਂਭਦਾ ਫਿਰਾਂਦਾ, ਫਰਿੱਜ ਮੇਰੇ ਘਰ ਕੋਈ ਨਹੀਂ। ਉਹਨੇ ਆਖਿਆ ਕਿ ਯਾਰ ਮੈਂ ਕਿਉਂ ਨਾ ਇਹ ਕਿਸੇ ਵੱਡੇ ਬੰਦੇ ਨੂੰ, ਕਿਸੇ ਅਫਸਰ ਨੂੰ ਗਿਫਟ ਕਰ ਛੜਾਂ, ਖੁਸ਼ ਹੋਵੇਗਾ। ਉਹ ਜ਼ਿਮੀਂਦਾਰ ਨੇ ਸੋਚਿਆ ਕਿ ਮੈਨੂੰ ਤੇ ਸਿਰਫ ਪਟਵਾਰੀ ਦੇ ਨਾਲ ਕੰਮ ਪੈਂਦਾ ਵੇ ਤੇ ਮੈਂ ਇਹ ਫਿਰ ਪਟਵਾਰੀ ਸਾਹਿਬ ਨੂੰ ਦੇ ਆਵਾਂ ਜਾ ਕੇ। ਉਹ ਬਟੇਰੇ ਉਹਨੇ ਪਾਏ ਝੋਲੇ ਦੇ ਵਿੱਚ ਤੇ ਪਟਵਾਰੀ ਵੱਲ ਟੁਰ ਪਿਆ। ਜਾ ਕੇ ਪਟਵਾਰੀ ਦਾ ਬੂਹਾ ਖੜਕਾਇਓ ਸੂ, ਉਹਨੂੰ ਦੱਸਿਓ ਸੂ ਕਿ ਮੈਂ ਵਾਂ ਰਾਮਾ। ਪਟਵਾਰੀ ਅੰਦਰੋਂ ਆਵਾਜ਼ ਦਿੱਤੀ, ਉਹਦਾ ਕਹਾਂ ਰਾਮਿਆ ਤੂੰ ਕਿੱਧਰ ਆਇਆ ਮੈਂ ਸਵੇਰੇ ਸਵੇਰੇ। ਉਹ ਬਾਹਰ ਖਲੋਤੇ ਨੇ, ਅੰਦਰ ਆਵਾਜ਼ ਦੇ ਕੇ ਤੇ ਉਹਨੂੰ ਪੁੱਛਿਆ ਕਿ ਪਟਵਾਰੀ ਸਾਹਿਬ ਤੁਸੀਂ ਬਟੇਰੇ ਖਾ ਲੈਂਦੇ ਹੋ। ਅਜੇ ਪਟਵਾਰੀ ਨੇ ਕੂਣਾ ਸੀ ਤੇ ਉਦੋਂ ਪਹਿਲਾਂ ਇੱਕ ਬੰਦਾ ਕੋਲੋਂ ਲੰਘਦਾ ਉਹ ਜ਼ਿਮੀਂਦਾਰ ਨੂੰ ਦੱਸ ਗਿਆ ਕਿ ਇਹਦਾ ਤਬਾਦਲਾ ਹੋ ਗਿਆ, ਇਹਨੇ ਮਲਤਾਨ ਟੁਰ ਜਾਣਾ। ਹੁਣ ਉਹ ਜ਼ਿਮੀਂਦਾਰ ਨੂੰ ਵੀ ਸਮਝ ਲੱਗ ਗਈ, ਉਹਨੇ ਉਹ ਝੋਲਾ ਉਂਝ ਹੀ ਹੱਥ 'ਚ ਫੜਿਆ ਸੀ ਤੇ ਪਟਵਾਰੀ ਦੀ ਅੰਦਰੋਂ ਆਵਾਜ਼ ਆ ਗਈ, ਆਹੋ ਆਹੋ ਖਾ ਲੈਣਾ ਵਾ। ਉਹ ਜ਼ਿਮੀਂਦਾਰ ਉਹਨੂੰ ਆਂਦਾ ਹਲਾ ਫਿਰ ਖਾ ਲੈਣਾ ਵਾ ਤੇ ਆਪੇ ਫੜ ਕੇ ਖਾ ਲਵੀਂ।